ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਉਹਨਾਂ ਦਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਦੇ ਵੱਲ ਆਈਏ ਤਾਂ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਨਾਲ ਜਾ ਜੁੜਦੀ ਹੈ, ਕਿਉਂਕਿ ਇਸ ਸਮੇਂ ਭਾਵਨਾਵਾਂ ਦਾ ਵੇਗ ਬਹੁਤ ਉੱਚਾ ਹੈ ਸਾਰਿਆਂ ਦਾ, ਕਿਉਂਕਿ ਲਗਾਤਾਰ ਗੁਰਦੁਆਰਿਆਂ ਦੇ ਵਿੱਚ ਤਸਵੀਰਾਂ ਇਹ ਵੀ ਫਿਲਮ ਵਿਖਾਈ ਜਾ ਰਹੀ ਹੈ ਅਲੱਗ-ਅਲੱਗ ਤਰੀਕਿਆਂ ਦੇ ਨਾਲ। ਤੇ ਇਸ ਦੇ ਵਿਚਾਲੇ ਹੁਣ ਇਸ ਜੋ ਕੁਝ ਵੀ ਉਸ ਸਮੇਂ ਵਾਪਰਿਆ, ਖਾਸ ਤੌਰ ਤੇ ਜੇਕਰ ਖਾਲੜਾ ਸਾਹਿਬ ਦੇ ਨਾਲ ਵਾਪਰੇ ਉਸ ਸਾਰੇ ਵਰਤਾਂਤ ਦੀ ਗੱਲ ਹੀ ਕਰ ਲਈਏ ਤਾਂ ਉਸ ਦੀ ਪਰਤ ਦਰ ਪਰਤ ਹੁਣ ਖੁੱਲ ਰਹੀ ਹੈ। ਕੱਲੇ-ਕੱਲੇ ਪੁਲਿਸ ਮੁਲਾਜ਼ਮ ਦੇ ਨਾਮ ਤੇ ਲੰਬੀਆਂ ਚਰਚਾਵਾਂ ਛਿੜ ਰਹੀਆਂ ਨੇ, ਨਾਲ ਦੀ ਨਾਲ ਸਿਆਸੀ ਘਮਾਸਾਨ ਵੀ ਜਾਰੀ ਹੈ। ਤੇ ਕੀ ਲੱਗਦਾ ਹੈ ਇਹ ਫਿਲਮ ਦੇ ਆਨੇ ਬਹਾਨੇ ਕੀ ਕੁਝ ਹੋਰ ਵਾਪਰ ਸਕਦਾ ਹੈ ਪੰਜਾਬ ਦੇ ਵਿੱਚ? ਕੀ ਗੁਨਾਹਗਾਰਾਂ ਨੂੰ ਬਣਦੀਆਂ ਸਜ਼ਾਵਾਂ ਮਿਲ ਸਕਦੀਆਂ ਨੇ? ਗੁਰਪ੍ਰੀਤ, ਬਹੁਤ ਕੁਝ ਹੈ ਫਿਲਮ ਦੇ ਮਾਮਲੇ ਦੇ ਵਿੱਚ। ਤਾਂ ਦੇਖੋ, ਹਾਈ ਕੋਰਟ ਦੇ ਵਿੱਚ ਵੀ ਸ਼ਾਇਦ ਇੱਕ ਸੱਜਣ ਗਏ ਨੇ। ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਬਹੁਤ ਸਾਰੀਆਂ ਫੋਟੋਆਂ ਐਸੀਆਂ ਜਨਤਕ ਕਰਦੇ ਨੇ ਜਿਹਦੇ ਵਿੱਚ ਉਹ ਖਾੜਕੂਆਂ ਨੂੰ ਦਿਖਾ ਰਹੇ ਨੇ ਕਿ ਇਹ ਲੋਕ ਕੌਣ ਸਨ, ਇਹ ਕੀ ਕਰਦੇ ਸੀਗੇ, ਹਥਿਆਰ ਦਿਖਾਏ ਜਾ ਰਹੇ। ਅਤੇ ਇਸ ਤੋਂ ਇਲਾਵਾ ਬੜੀ ਮਹੱਤਵਪੂਰਨ ਗੱਲ ਆ ਕਿ ਅਕਾਲੀ ਦਲ ਨੇ ਆਖਿਆ ਕਿ ਅਸੀਂ ਪਿੰਡਾਂ 'ਚ ਜਾਵਾਂਗੇ ਤੇ ਫਿਲਮਾਂ ਦਿਖਾਵਾਂਗੇ। ਤੇ ਜਥੇਦਾਰ ਹੋਰਾਂ ਵੱਲੋਂ ਐਲਾਨ ਆ ਕਿ 14 ਜੁਲਾਈ ਯਾਨੀ ਅੱਜ ਤੋਂ 5 ਦਿਨਾਂ ਨੂੰ ਕਿ ਹਰੀਕੇ ਪੱਤਣ ਜਾ ਕੇ ਨਿਰਦੋਸ਼ ਮਾਰੇ ਗਏ ਲੋਕਾਂ ਦੀ ਆਤਮ ਸ਼ਾਂਤੀ ਤੇ ਨਿਆਂ ਵਾਸਤੇ ਅਰਦਾਸ ਹੋਵੇਗੀ। ਤੇ ਉਧਰ ਜੇ ਤੁਸੀਂ ਦੇਖੋਗੇ, ਅੱਜ ਮੈਂ ਸਵੇਰੇ ਕੁਝ ਕੱਟ ਆਊਟ ਵੀ ਪਾਏ ਸਨ। ਗੁਰਸੇਵਕ ਸਿੰਘ ਧੌਲਾ ਸਾਡੇ ਮਤਲਬ ਕਿ ਦੋਸਤ ਹੈ, ਕਹਿ ਲਓ, ਅਸੀਂ ਇੱਕੋ ਅਖਬਾਰ 'ਚ ਕੰਮ ਕੀਤਾ। ਉਹਨਾਂ ਨੇ ਸਵੇਰੇ ਜਦੋਂ ਇਹ ਪੋਸਟ ਪਾਇਆ ਸੀਗਾ ਤਾਂ ਹੈਰਾਨ ਰਹਿ ਗਿਆ ਕਿ ਵਿਕੀਪੀਡੀਆ ਤੇ ਰਾਤ ਨੂੰ ਸ਼ਰਾਰਤੀ ਤੱਤ ਜਿਹੜੇ ਆ ਉਹ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਤੱਥ ਹੀ ਬਦਲ ਦਿੰਦੇ ਨੇ, ਨਾਲ ਉਹਨਾਂ ਨੂੰ ਮਿਲੀਟੈਂਟ ਲਿਖ ਦਿੰਦੇ ਨੇ। ਮਤਲਬ ਕਿ ਬਹੁਤ ਕੁਝ ਹੈ। ਕਾਮਰੇਡ ਕਾਫੀ ਜ਼ਿਆਦਾ ਮਤਲਬ ਕਿ ਤੀਖਣ ਹੋ ਕੇ ਵਿਰੋਧ ਕਰ ਰਹੇ ਨੇ, ਪਰ ਬਹੁਤ ਸਾਰੇ ਲਿਬਰਲ ਲੋਕ, ਬਹੁਤ ਸਾਰੇ ਪੰਥਕ ਸੋਚ ਵਾਲੇ ਲੋਕ, ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕ, ਉਹ ਇੱਕ ਪਾਸੇ ਤੁਲੇ। ਯਾਨੀ ਬਹੁਤ ਕੁਝ ਹੈ। ਇੱਕ ਪਾਸੇ ਰਾਜਨੀਤੀ, ਇੱਕ ਪਾਸੇ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਫਿਲਮ ਪਿੱਛੇ ਰਹਿ ਗਈ ਆ। ਫਿਲਮ ਦਿਖਾ ਲਈ ਜ਼ਰੂਰ ਜਾ ਰਹੀ ਹੈ, ਪਰ ਫਿਲਮ ਦੀ ਹੁਣ ਜੇ ਤੁਸੀਂ ਦੇਖੋਗੇ ਡਿਮਾਂਡ ਵਗੈਰਾ ਉਹ ਜ਼ਿਆਦਾ ਨਹੀਂ ਹੈ, ਕਿਉਂਕਿ ਫਿਲਮ ਆਲਮੋਸਟ ਫੋਨਾਂ 'ਚ ਪਹੁੰਚ ਗਈ। ਹੁਣ ਪ੍ਰੋਜੈਕਟਰਾਂ ਤੇ ਦਿਖਾਉਣੀ ਸਟਾਰਟ ਕਰ ਦਿੱਤੀ ਗਈ ਤੇ ਮੈਨੂੰ ਲੱਗਦਾ ਕਿ ਹੁਣ ਫਿਲਮ ਦਾ OTT ਤੇ ਆਉਣਾ ਨਾ ਆਉਣਾ ਉਹ ਇੱਕ ਬਰਾਬਰ ਹੀ ਹੋ ਗਿਆ। ਹੁਣ ਇਹਨਾਂ ਨੂੰ ਜੇ ਸਿਲਸਿਲੇਵਾਰ ਤਰੀਕੇ ਨਾਲ ਮੈਂ ਥੋੜਾ ਟਾਈਮ ਲਾ ਕੇ ਗੱਲ ਕਰਾਂ, ਰਵਨੀਤ ਬਿੱਟੂਰਾਂ ਦੀ ਤਾਂ ਗੱਲ ਮੈਂ ਕੀ ਕਰਨੀ ਆ, ਤਾਂ ਮੈਂ ਕੱਲ ਵੀ ਕਿਹਾ ਸੀਗਾ। ਦੂਜੀ ਗੱਲ, ਅਕਾਲੀਆਂ ਦੇ ਜੇ ਇਸ ਪ੍ਰੋਜੈਕਟ ਦੀ ਗੱਲ ਕਰੀਏ, ਜਦੋਂ ਤੱਕ ਸੁਖਬੀਰ ਸਿੰਘ ਬਾਦਲ ਨੇ ਬਾਦਲ ਪਿੰਡੋਂ ਨਿਕਲਣਾ ਹੈ ਉਦੋਂ ਤੱਕ ਮੈਨੂੰ ਲੱਗਦਾ ਪੌਣੇ ਪੰਜਾਬ ਨੇ ਤੇ ਫਿਲਮ ਦੇਖ ਲਈ ਹੋਣੀ। ਦਿਖਾਉਣੀ ਕਿਹਨਾਂ ਨੂੰ ਜਾ ਕੇ? ਪਿੰਡਾਂ 'ਚ ਤੇ ਦਿਖਾਈ ਜਾ ਰਹੀ ਆ। ਦੂਜੀ ਗੱਲ ਇਹ ਆ ਕਿ ਮੈਂ ਕਿਹਾ ਜੇ ਤੁਹਾਡੇ ਬਰੋਬਰ ਪ੍ਰੋਜੈਕਟਰ ਤੇ ਉਹਨਾਂ ਨੇ
ਖਾਲੜਾ ਪਰਿਵਾਰ ਦੀਆਂ ਇੰਟਰਵਿਊਜ਼ ਚਲਾ ਦਿੱਤੀਆਂ ਆਮ ਆਦਮੀ ਪਾਰਟੀ ਵਾਲੇ ਨੇ, ਫਿਰ ਕੀ ਕਰੋਗੇ? ਤੁਸੀਂ ਤੇ ਬੀਬੀ ਜਗੀਰ ਕੌਰ ਨੂੰ ਠੱਲ ਦਿੱਤਾ ਸੀ, ਬੀਬੀ ਪਰਮਜੀਤ ਕੌਰ ਖਾਲੜਾ ਦੇ ਵਿਰੁੱਧ ਖਡੂਰ ਸਾਹਿਬ ਦੇ ਵਿੱਚ 3 ਲੱਖ ਤੇ 19,000 ਵੋਟ ਲੈ ਗਈ ਬੀਬੀ ਜਗੀਰ ਕੌਰ, ਤੇ ਬੀਬੀ ਖਾਲੜਾ ਜਿਹੜੀ ਹੈ ਉਹ ਬੀਬੀ ਜਗੀਰ ਕੌਰ ਤੋਂ ਵੀ ਤਕਰੀਬਨ 1 ਲੱਖ ਵੋਟ ਪਿਛਾ ਰਹਿ ਗਈ। ਤੇ ਜੇ ਉਹੀਓ ਵੋਟ ਪੈ ਜਾਂਦੀ ਤੇ ਜਸਵੀਰ ਡਿੰਪਾ ਹਾਰ ਜਾਣਾ ਸੀ, ਜੇ ਤੁਸੀਂ ਪੰਥਕ ਵੋਟ ਇੱਕ ਜਗ੍ਹਾ ਤੇ ਯੂਨਾਈਟ ਕਰ ਲੈਂਦੇ, ਭੁਗਤਾ ਲੈਂਦੇ। ਤਾਂ ਮਤਲਬ ਕਿ ਸਵਾਲ ਇਹਨਾਂ ਨੂੰ ਹੋਣਗੇ। ਰਹੀ ਗੱਲ ਹੁਣ ਕਾਂਗਰਸ ਤਾਂ ਇਸ ਮੁੱਦੇ ਤੇ ਬੋਲਦੀ ਨਹੀਂ, ਭਾਜਪਾ ਵੀ ਖਾਮੋਸ਼ ਹੈ। ਅੱਜ ਇੱਕ ਵੱਡਾ ਵਿਵਾਦ ਦਾ ਵਿਸ਼ਾ ਬਣਿਆ ਇੱਕ ਟ੍ਰਿਬਿਊਨ ਦੀ ਛਪੀ ਖਬਰ ਤੋਂ। ਜੀ ਉਹਦਾ ਟਾਈਟਲ ਸੀ ਖਾਲੜਾ ਦੇ ਕਾਤਲ ਡੀਐਸਪੀ ਨੂੰ ਲੱਭਣ ਦੇ ਹੁਕਮ ਲਓ। ਸਾਰੇ ਮੀਡੀਆ ਨੇ ਜ਼ੋਰ ਲਾ ਲਿਆ, ਗੁਰਪ੍ਰੀਤ ਜੀ ਤੁਹਾਡੇ ਸਾਹਮਣੇ ਚੈਨਲ ਵਾਲੇ ਤੇ ਤੁਹਾਡੇ ਭਰਾ ਨੇ ਪਹੁੰਚ ਕਰ ਲਈ। ਜੀ ਇਹ ਵੱਡੀਆਂ ਪ੍ਰਾਪਤੀਆਂ ਚ ਇੱਕ ਹੁੰਦਾ ਜਿਹਨੂੰ ਅਸੀਂ ਬਹੁਤ ਆਮ ਤਰੀਕੇ ਨਾਲ ਪੇਸ਼ ਕਰਦੇ ਹਾਂ। ਜ਼ੋਰ ਲਾ ਲਿਆ ਚੈਨਲਾਂ ਨੇ, ਜੀ ਕਦੀ ਮਾਂਝੀ ਪਿੰਡ ਤੁਹਾਡੇ ਦੁਆਬੇ ਚ, ਕਦੀ ਕਿਤੇ ਕਦੀ ਕਿਤੇ। ਤੋਂ ਅਸੀਂ ਪਹੁੰਚ ਕਰ ਲਈ ਤੇ ਮੈਂ ਡਾਕੂਮੈਂਟ ਵੀ ਹਾਸਲ ਕਰਨ ਚ ਕਾਮਯਾਬ ਰਿਹਾ ਕਿ ਦਰਅਸਲ ਕਿਉਂਕਿ ਦੇਖੋ ਜਨਤਕ ਤੌਰ ਤੇ ਤਾਂ ਆਉਂਦੇ ਨਹੀਂ ਹੈ, ਜੀ ਤੇ ਮੇਰੇ ਵਰਗੇ ਨੂੰ ਹਰੇਕ ਬੰਦੇ ਦੀ ਸਿਕਿਉਰਿਟੀ ਜਾਂ ਪ੍ਰਾਈਵੇਸੀ ਜਿਹੜੀ ਹੈ ਨਾ ਉਹਦਾ ਖਿਆਲ ਰੱਖਣ ਦਾ ਵੀ ਜਿਹੜਾ ਨਾ ਉਹ ਮੇਰਾ ਆਪਣਾ ਅਸੂਲ ਹੈ ਕਿ ਫਰਜ਼ ਯਾਦ ਰੱਖਣਾ ਪੈਂਦਾ ਹੈ। ਅੱਛਾ, ਇਹ ਜਿਹੜਾ ਵਿਵਾਦ ਹੋਇਆ ਕਿ ਇਹਨਾਂ ਨੇ ਸਿਫਾਰਿਸ਼ ਕਰ ਦਿੱਤੀ ਆਮ ਆਦਮੀ ਪਾਰਟੀ ਨੇ ਬਈ 22 ਦੇ ਵਿੱਚ, ਤਾਂ ਕਰਕੇ ਜਸਪਾਲ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ। ਅੱਜ ਬਲਤੇਜ ਪੰਨੂ ਹੁਰਾਂ ਨੇ ਇਸ ਤੇ ਕਾਫੀ ਤਿੱਖੀ ਪ੍ਰੈਸ ਕਾਨਫਰੰਸ ਕੀਤੀ। ਤੁਹਾਨੂੰ ਯਾਦ ਹੋਏਗਾ 3 ਵਜੇ ਦੇ ਕਰੀਬ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ। ਉਹਨਾਂ ਨੇ ਬਕਾਇਦਾ ਤਥਾਤਮਕ ਚੀਜ਼ਾਂ, ਅੱਜ ਪਹਿਲੀ ਵਾਰੀ ਮੈਨੂੰ ਬਲਤੇਜ ਪੰਨੂ ਇੱਕ ਜਿਵੇਂ ਆਪਣੀ ਟੀਮ ਦੇ ਮੈਂਬਰ ਹੁੰਦੇ ਸਨ ਨਾ, ਜਿਸ ਤਰ੍ਹਾਂ ਕੰਮ ਕਰਦੇ ਸੀ ਪੱਤਰਕਾਰਤਾ, ਅੱਜ ਮੈਨੂੰ ਆਪਣੇ ਰੰਗ 'ਚ ਲੱਗੇ। ਤੇ ਮੈਂ ਹਮੇਸ਼ਾ ਤਾਰੀਫ ਕਰਦਾ ਹੁੰਦਾ ਜਿਹੜਾ ਵੀ ਬੰਦਾ ਕਿਸੇ ਵੀ ਭੂਮਿਕਾ ਨਾਲ ਨਿਆਂ ਕਰ ਰਿਹਾ, ਚਾਹੇ ਉਹ ਆਪਦੀ ਪਾਰਟੀ ਨੂੰ ਡਿਫੈਂਡ ਕਰ ਰਿਹਾ, ਜੀ ਜਦੋਂ ਪੂਰੇ ਫਲੋ 'ਚ ਹੁੰਦਾ, ਤਥਾਤਮਕ ਚੀਜ਼ਾਂ ਦਲੀਲ ਨਾਲ ਸੰਜਮ ਨਾਲ ਰੱਖਦਾ। ਅੱਜ ਮੈਨੂੰ ਮਤਲਬ ਕਿ ਬਲਤੇਜ ਪੰਨੂ ਦਾ ਅਸਲ ਪੁਰਾਣਾ ਝਲਕਾਰਾ ਮਿਲਿਆ। ਉਹਨਾਂ ਨੇ ਸਾਰੀ ਟਾਈਮ ਲਾਈਨ ਦੱਸੀ ਕਿ ਦੇਖੋ ਜੀ ਇਹ ਸੀਬੀਆਈ ਦਾ ਮੈਟਰ ਸੀ, ਤੇ ਜਿਹੜੀਆਂ ਇਹ ਮਤਲਬ ਕਿ ਇਸ ਤਰ੍ਹਾਂ ਦੀਆਂ ਪ੍ਰੀ ਮੈਚਿਓਰ ਰਿਹਾਈਆਂ ਨੇ, ਇਹ ਸਾਡੇ ਹੱਥੋਂ ਨਹੀਂ ਹੁੰਦਾ। ਸਾਡਾ ਤਾਂ ਇੱਕ ਪ੍ਰੋਸੀਜਰ ਆ, ਉਹ ਆਮ ਕੈਦੀ ਵਾਂਗੂ ਸਰਕਾਰ ਨੇ ਉਹਨੂੰ ਪੁਸ਼ ਕਰਨਾ ਹੈ, ਤੇ ਉਸ ਤੋਂ ਬਾਅਦ ਫੈਸਲਾ ਗਵਰਨਰ ਦੇ ਕੋਲ ਹੁੰਦਾ ਹੈ, ਸੀਬੀਆਈ ਕੋਰਟ ਦਾ ਟ੍ਰਾਇਲ ਸੀ। ਸਾਡਾ ਉਹਦੇ 'ਚ ਕੁਝ ਲੱਲਾ ਕੱਖਾ ਹੀ ਨਹੀਂ, ਨਾ ਅਸੀਂ ਕੋਈ ਸਿਫਾਰਿਸ਼ ਕੀਤੀ ਹੈ, ਨਾ ਲੈਣਾ ਨਾ ਦੇਣਾ। ਹੁਣ ਇਧਰੋਂ ਅਕਾਲੀਆਂ ਨੇ ਜਾਂ ਹੋਰ ਪੰਥਕ ਸਫਾ ਨੇ ਬਹੁਤ ਘੇਰਿਆ, ਬਹੁਤ ਘੇਰਿਆ ਕਿ ਤੁਸੀਂ ਕੰਮ ਕੀਤਾ, ਇਹਨਾਂ ਨੇ ਸਫਾਈ ਦਿੱਤੀ। ਪਰ ਐਕਚੁਅਲ ਦੇ ਵਿੱਚ ਕੀ ਆ, ਜੋ ਚੀਜ਼ਾਂ ਆਪਾਂ ਮਤਲਬ ਕਿ ਦੇਖੀਆਂ ਪਾਸੀਆਂ ਨੇ, ਕਿ ਅਸਲ ਦੇ ਵਿੱਚ ਜਸਪਾਲ ਸਿੰਘ ਜੀ ਦੇ ਬਾਰੇ ਕਿਸੇ ਨੇ ਕਿਹਾ ਕਿ ਉਹ ਫਲਾਣੀ ਥਾਂ ਤੇ ਟਮਕਾਣੀ ਥਾਂ ਤੇ, ਚਲੋ ਮੈਂ ਨਹੀਂ ਦੱਸਦਾ, ਪਰ ਇੱਕ ਚੀਜ਼ ਹੈ ਕਿ ਜਸਪਾਲ ਸਿੰਘ ਇੰਡੀਆ ਦੇ ਵਿੱਚ ਹੈ, ਨੰਬਰ 1। ਨੰਬਰ 2, ਉਹ ਜ਼ਮਾਨਤ ਤੇ ਆ ਜੀ। ਇੱਕ ਕਨਫਿਊਜ਼ਨ ਕ੍ਰੀਏਟ ਹੋ ਗਈ ਕਿ ਉਹ ਪੈਰੋਲ ਤੇ ਗਿਆ, ਤੇ ਉਸ ਤੋਂ ਬਾਅਦ ਉਹਦਾ ਕੋਈ ਅਤਾ ਪਤਾ ਨਹੀਂ ਹੈ, ਉਹ ਗਾਇਬ ਹੋ ਗਿਆ। ਕਿਸੇ ਨੇ ਆਖਿਆ ਕੈਨੇਡਾ ਚਲਾ ਗਿਆ, ਕਿਸੇ ਨੇ ਕੁਛ ਆਖਿਆ। ਕਿਉਂ? ਕਿਉਂਕਿ ਅਸੀਂ ਪਤਾ ਕੀਤਾ ਕਿ ਉਹ ਰੀਨਿਊਲ ਹੀ ਨਹੀਂ ਕਰਵਾ ਸਕਿਆ, ਪਾਸਪੋਰਟ ਉਹਦਾ ਬਹੁਤ ਪਹਿਲਾਂ ਬਣਿਆ ਸੀ ਜੀ। ਯਾਨੀ ਜਿਹੜੇ ਉਹਦੇ ਨੇੜਦੇ ਬੰਦੇ ਆ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ, ਉਹਨਾਂ ਨੇ ਜ਼ਮਾਨਤ ਦੇ ਦਸਤਾਵੇਜ਼ ਭੇਜੇ ਔਰ ਫਿਰ ਕਾਰਨ ਦੱਸਿਆ। ਮੈਂ ਉਹਨਾਂ ਤੋਂ ਸਵਾਲ ਕੀਤੇ ਸੀ ਕਿ ਕੀ ਤੁਹਾਡੀ ਰਿਹਾਈ ਪੰਜਾਬ ਸਰਕਾਰ ਦੀ ਸਿਫਾਰਿਸ਼ ਨਾਲ ਹੋਈ ਹੈ? ਜੋ ਵੀ ਉਹਨਾਂ ਦਾ ਬੰਦਾ, ਕਿਉਂਕਿ ਸਾਹਮਣੇ ਨਹੀਂ ਆਉਂਦੇ, ਉਹ ਕਹਿੰਦੇ ਕਿ ਸਾਨੂੰ ਮਤਲਬ ਕਿ ਲਾਈਫ ਥ੍ਰੈਟ ਵੀ ਹੈ ਤੇ ਸਾਡੀ ਪ੍ਰਾਈਵੇਸੀ ਦਾ ਵੀ ਖਿਆਲ ਰੱਖਿਆ ਜਾਏ। ਤਾਂ ਮੈਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜੇ ਤੁਸੀਂ ਆਓ ਤਾਂ ਮੈਂ ਤਾਂ ਇੰਟਰਵਿਊ ਵਗੈਰਾ ਨਹੀਂ ਕਰਦਾ ਗੁਰਪ੍ਰੀਤ, ਕਿ ਮੈਂ ਕੁਝ ਜੋ ਜਿੱਥੇ ਅਸੀਂ ਆਪਣੇ ਅਦਾਰਿਆਂ 'ਚ ਕੰਮ ਕਰਦਾ, ਤੇ ਮੈਂ ਤੁਹਾਨੂੰ ਰეკਮੈਂਡ ਕਰ ਦਿਆਂਗਾ, ਮੁੰਡੇ ਤੁਹਾਨੂੰ ਰਿਕਾਰਡ ਕਰ ਲੈਣਗੇ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਸਿਰਫ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ, ਅਸੀਂ ਔਨ ਰਿਕਾਰਡ ਨਹੀਂ ਆਉਣਾ। ਤਾਂ ਮੈਂ ਕਿਹਾ ਜੀ ਹਾਂ ਠੀਕ ਹੈ, ਮੈਨੂੰ ਦੱਸ ਦਿਓ ਤੁਸੀਂ ਕਿ ਤੁਹਾਨੂੰ ਸਿਫਾਰਿਸ਼ ਹੋਈ ਹੈ ਕਿ ਨਹੀਂ। ਤਾਂ ਉਹਨਾਂ ਨੇ ਬਕਾਇਦਾ ਦੱਸਿਆ ਕਿ ਅਸਲ ਦੇ ਵਿੱਚ ਕਰੋਨਾ ਤੋਂ ਬਾਅਦ ਗੁਰਪ੍ਰੀਤ, ਜੋ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਆਈ ਸੀ ਜੀ, ਕਿ ਜੇਲ੍ਹਾਂ ਦੇ ਵਿੱਚ ਜਿਹੜੀ
ਬਹੁਤ ਜ਼ਿਆਦਾ ਭੀੜ ਹੈ, ਇਸ ਨੂੰ ਘੱਟ ਕਰਨ ਵਾਸਤੇ ਜਿਨ੍ਹਾਂ ਦੀ ਕੈਦ 75% 80% ਗਈ ਆ, ਤਾਂ ਉਹਨਾਂ ਬੰਦਿਆਂ ਨੂੰ ਜ਼ਮਾਨਤਾਂ ਦਿੱਤੀਆਂ ਜਾਣ। ਤੇ ਇਹ ਉਹਨਾਂ ਕੈਟਾਗਰੀ ਚੋਂ ਸਨ ਇਹ ਕੇਸ ਕੁਝ ਜਿਹੜੇ ਕਿ ਉਮਰ ਕੈਦੀ ਸੀ, ਪਰ ਜਿਨ੍ਹਾਂ ਦੀ ਮਤਲਬ ਕਿ ਨਕਸ਼ੇ ਵਾਲੀ ਪ੍ਰੋਸੀਡਿੰਗ, ਪ੍ਰੀ ਮੈਚਿਓਰ ਰਿਹਾਈ ਦੀ ਪ੍ਰੋਸੀਡਿੰਗ ਚੱਲ ਰਹੀ ਸੀ ਜੀ। ਤਾਂ ਫਿਰ ਜਾਨੀ ਹੇਠਲੀ ਅਦਾਲਤ ਨੇ ਬੇਲ ਬੌਂਡ ਭਰ ਕੇ ਰਿਹਾ ਕਰ ਦਿੱਤਾ, ਇਸ ਸ਼ਰਤ ਤੇ ਕਿ ਭਾਈ ਜਦੋਂ ਵੀ ਤੁਹਾਨੂੰ ਬੁਲਾਇਆ ਜਾਏਗਾ ਸਰੈਂਡਰ ਕਰੋਗੇ। तो यानी ये साफ हो गया कि पैरोल नहीं है, यानी आप जो मेहनत की थी ਉਹਦੇ ਵਿੱਚੋਂ ਇੱਕ ਸਿੱਟਾ ਆਪਣਾ ਇਹ ਨਿਕਲਿਆ, ਕਿਉਂਕਿ ਕਨਫਿਊਜ਼ਨ ਹੋ ਗਈ ਨਾ, ਕੋਈ ਕਹਿ ਰਿਹਾ ਪੈਰੋਲ, ਕੋਈ ਕਹਿ ਰਿਹਾ ਜ਼ਮਾਨਤ। ਤਾਂ ਉਹਨਾਂ ਨੇ ਜਿਹੜੇ ਡਾਕੂਮੈਂਟ ਭੇਜੇ ਤਾਂ ਉਹਦੇ ਵਿੱਚ ਆਰਡਰ ਹੈ ਬਕਾਇਦਾ। ਸੋ ਇਹ ਗੱਲ ਜਿਹੜੀ ਹੈ ਉਹ ਆਪਾਂ ਕਲੀਅਰ ਕਰ ਸਕਦੇ ਹਾਂ, ਪਰ ਕਮਸਾਨ ਬਹੁਤ ਪਿਆ, ਕਮਸਾਨ ਪਿਆ। ਬਾਕੀ ਗੱਲਾਂ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਵੀ ਨਹੀਂ ਹੈ ਗੁਰਪ੍ਰੀਤ, ਕਿਉਂਕਿ ਹਰੇਕ ਨੇ ਸਿਆਸਤ ਕਰਨੀ ਆ, ਹਰੇਕ ਨੇ। ਸਾਡਾ ਇਹ ਹੁੰਦਾ ਕਿ ਅਸੀਂ ਆਪਣੀ ਆਡੀਅנס ਨੂੰ ਜੋ ਕੋਈ ਐਕਸਟਰਾ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਅਪਡੇਟ ਕਰ ਦਈਏ, ਨਾ ਹੀ ਅਸੀਂ ਕੋਈ ਅੰਤਲਾ ਕਹੀਏ ਕਿ ਭਾਈ ਇਹ ਅੰਤਲਾ ਸੱਚ ਆ, ਨਾ ਅਸੀਂ ਜੱਜਮੈਂਟ ਦਈਏ। ਤਾਂ ਕੁੱਲ ਮਿਲਾ ਕੇ ਅੱਜ ਦਾ ਸਭ ਤੋਂ ਵੱਡਾ ਕਮਸਾਨ ਇਹ ਵੀ ਰਿਹਾ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਫਿਲਮ ਤੋਂ ਇਲਾਵਾ ਹੁਣ ਖਾਲੜਾ ਸਾਹਿਬ ਦੇ ਜਿਹੜੇ ਕਾਤਲ ਨੇ ਉਹਨਾਂ ਦੀਆਂ ਰਿਹਾਈਆਂ ਦਾ ਵੀ ਮੁੱਦਾ ਉੱਠਿਆ ਹੈ ਕਿ ਬਈ ਇਹ ਰਿਹਾਈਆਂ। ਪਰ ਕਮਾਲ ਦੀ ਗੱਲ ਹੈ ਕਿ 2019 ਦੇ ਵਿੱਚ ਤੁਹਾਨੂੰ ਪਤਾ ਹੀ ਆ, ਯੂਪੀ ਪੁਲਿਸ ਦੇ ਕੁਝ ਇਹਨਾਂ ਨੇ ਮੁਲਾਜ਼ਮਾਂ ਨੂੰ ਰਿਹਾਈ ਦੇ ਦਿੱਤੇ ਸੀ ਜਿਨ੍ਹਾਂ ਨੇ ਸ਼ਾਇਦ 7-8 ਸਾਲ ਕੱਟੇ ਸੀ, ਯਾਦ ਹੋਣਾ ਤੁਹਾਨੂੰ, ਬੜਾ ਰੌਲਾ ਪਿਆ ਸੀ। ਤੇ ਗੁਰਮੀਤ ਪਿੰਕੀ ਵਾਲਾ ਰੌਲਾ ਪਿਆ ਸੀ ਅਕਾਲੀਆਂ ਦੇ ਰਾਜ, ਜਿਹੜੇ ਅੱਜ ਅਕਾਲੀ ਸਵਾਲ ਕਰ ਰਹੇ ਨੇ ਨਾ ਆਮ ਆਦਮੀ ਪਾਰਟੀ ਨੂੰ, ਇਹਨਾਂ ਦੇ ਰਾਜ ਦੇ ਵਿੱਚ ਗੁਰਮੀਤ ਪਿੰਕੀ 5 ਸਾਲ ਕੈਦ ਕੱਟ ਕੇ ਰਿਹਾ ਹੋ ਗਿਆ। ਤੇ ਕਮਾਲ ਇਹ ਤੋਂ ਵੀ ਅਗਲੀ ਕਿ ਉਹਨੂੰ ਜੁਆਇਨ ਕਰਵਾ ਦਿੱਤਾ ਗਿਆ ਮਹਿਕਮੇ 'ਚ, ਉਹ ਵੀ ਪ੍ਰਮੋਟ ਕਰਕੇ। ਉਹ ਜਦੋਂ ਰੌਲਾ ਪਿਆ ਗੁਰਪ੍ਰੀਤ, ਤਾਂ ਉਸ ਵੇਲੇ ਕੀ ਹੋਇਆ ਕਿ ਪਿੰਕੀ ਨੂੰ ਦੁਬਾਰਾ ਕੱਢ ਦਿੱਤਾ ਗਿਆ। ਤੇ ਉਹ ਤੋਂ ਬਾਅਦ ਹੀ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਖਿਲਾਫ ਮੋਰਚਾ ਖੋਲ ਦਿੱਤਾ ਸੀ, ਜਿਹੜੀਆਂ ਤੁਸੀਂ ਬਾਅਦ ਚ ਇੰਟਰਵਿਊ ਸੁਣੀਆਂ ਨੇ ਨਾ ਜੀ। ਉਹ ਇਹ ਨਹੀਂ ਸੀ ਕਿ ਪਿੰਕੀ ਦੇ ਅੰਦਰਲਾ ਇਨਸਾਨ ਜਾਗ ਪਿਆ। ਦਰਅਸਲ ਪਿੰਕੀ ਨੂੰ ਇਹ ਲੱਗਦਾ ਸੀਗਾ ਕਿ ਮੇਰੀ ਜ਼ਿੰਦਗੀ ਦੀ ਜਿਹੜੀ ਬਚੀ ਖੁਚੀ ਕਮਾਈ ਆ ਉਹ ਵੀ ਇਹਨਾਂ ਨੇ ਠੱਗ ਲਈ। ਉਹਨੇ ਨਾਂ ਲਿਆ ਸੀ ਬਕਾਇਦਾ ਕਿ ਮੇਰੇ ਤੋਂ ਇੰਨੇ ਲੱਖ ਰੁਪਈਆ ਲਿਆ ਗਿਆ। ਤਾਂ ਉਸ ਤੋਂ ਬਾਅਦ ਹੀ ਉਸਨੇ ਕੁਝ ਅਫਸਰਾਂ ਨਾਲ ਜੁੜੀਆਂ ਜਾਣਕਾਰੀਆਂ ਉਹਨੇ ਜਨਤਕ ਕਰ ਦਿੱਤੀਆਂ ਸਨ, ਜਦਕਿ ਕੁਝ ਜਾਣਕਾਰੀਆਂ ਉਸਨੇ ਮਰਦੇ ਦਮ ਤੱਕ ਹਿਡਨ ਰੱਖੀਆਂ ਗੁਰਪ੍ਰੀਤ ਜੀ। ਸੋ ਖੈਰ, ਇਸ ਤੋਂ ਆਪਾਂ ਅੱਗੇ ਵਧਦੇ ਹਾਂ ਤੇ ਗੱਲ ਹੁਣ ਸਿਆਸਤ ਦੀ ਕਰਦੇ ਹਾਂ। ਚੰਨੀ ਧੜੇ ਦੀ ਜੇਕਰ ਗੱਲ ਕਰੀਏ ਤਾਂ ਕਹਿੰਦੇ ਦਿੱਲੀ ਗਏ ਸੀ ਚੰਨੀ ਹੁਣੀ ਦੁਬਾਰਾ ਤੋਂ, ਪਰ ਮੀਟਿੰਗ ਦੀਆਂ ਕਨਸੋਹਾਂ ਵੀ ਚੱਲੀ ਜਾਂਦੀਆਂ ਨੇ ਵਿੱਚ ਵੀ ਇਹ ਦੁਬਾਰਾ ਤੋਂ ਇਹਨਾਂ ਨੂੰ ਬਿਠਾਇਆ ਜਾ ਸਕਦਾ ਵੀ ਭਾਈ ਆਪਾਂ ਕਿਸੇ ਸਾਂਝੇ ਏਜੰਡੇ ਤੇ ਗੱਲ ਕਰਕੇ ਤੇ ਇਕੱਠੇ ਕਰੀਏ ਇਹਨਾਂ ਨੂੰ। ਤੇ ਚੰਨੀ ਧੜਾ ਨਰਮਾਈ 'ਚ ਦੇਖ ਰਿਹਾ ਕਹਿੰਦੇ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਸੀ ਕਿ ਚੰਨੀ ਦਿੱਲੀ ਗਏ ਨੇ, ਕਿਉਂਕਿ ਰਾਹੁਲ ਦਿੱਲੀ 'ਚ ਮੌਜੂਦ ਨਹੀਂ। ਪੰਜਾਬ ਮਾਮਲਿਆਂ ਦੇ ਇੰਚਾਰਜ ਜਿਹੜੇ ਆ ਉਹ ਪੰਜਾਬ 'ਚ ਨੇ। ਖੜਗੇ ਸਾਹਿਬ ਕੋਈ ਦਿੱਲੀ 'ਚ ਮੀਟਿੰਗ ਨਹੀਂ ਕਰ ਰਹੇ। ਪ੍ਰਿਯੰਕਾ ਗਾਂਧੀ ਨਾਲ ਕਿਧਰੇ ਵੀ ਕੋਈ ਤਸਵੀਰ ਮੈਨੂੰ ਪਿਛਲੇ 48 ਜਾਂ 24 ਘੰਟਿਆਂ 'ਚ ਨਜ਼ਰ ਨਹੀਂ ਆਈ ਜੀ। ਤਾਂ ਮਤਲਬ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਪਰਸੋਂ ਜਿਹੜਾ ਰੌਲਾ ਪਿਆ ਸੀਗਾ ਭਾਈ, ਇਹ ਜੋ ਗੱਲ ਕਹੀ ਜਾ ਰਹੀ ਸੀਗੀ ਨਾ ਕਿ ਚੰਨੀ ਸਾਹਿਬ ਦਿੱਲੀ ਨਿਕਲ ਗਏ, ਬੇਸਿਕਲੀ ਉਹ ਥੋੜਾ ਜਿਹਾ ਧਿਆਨ ਡਾਈਵਰਟ ਕਰਨ ਵਾਲਾ ਸੀਗਾ ਮਸਲਾ ਜੀ। ਇੱਕ ਹਰਡ ਸਨ ਔਰ ਮੇਰੇ ਸੋਰਸ ਦੱਸ ਰਹੇ ਸੀਗੇ ਕਿ ਬਕਾਇਦਾ ਕੁਝ ਕਾਂਗਰਸੀਆਂ ਨੂੰ ਸੁਨੇਹਾ ਲਾ ਰਹੇ ਸਨ ਕਿ ਮੈਨੂੰ ਇੱਥੇ ਆ ਕੇ ਮਿਲ ਲਓ ਜੀ। ਤਾਂ ਦੂਜੀ ਗੱਲ ਇਹ ਆ ਕਿ ਕੁਝ ਮਤਲਬ ਕਿ ਨਰਮਾਈ ਵੇਖਣ ਨੂੰ ਮਿਲ ਰਹੀ ਹੈ ਸੁਰਾਂ ਦੇ ਵਿੱਚ। ਮਤਲਬ ਕਿ ਤੁਹਾਨੂੰ ਪਤਾ ਹੀ ਹੈ ਰੰਧਾਵਾ ਸਾਹਿਬ ਦਾ ਆਪਣਾ ਅੰਦਾਜ਼ ਹੈ, ਉਹ ਕਹਿੰਦੇ ਜੀ ਮੈਂ ਰਾਜੇ ਨਾਲ ਕਿੱਥੇ ਰੁੱਸਿਆ, ਰਾਜਾ ਆਪ ਹੀ ਦੱਸੇ, ਮੈਂ ਇਕੱਲਾ ਹੀ ਸੀ ਜੋ ਉਹਦੇ ਨਾਲ ਖਲੋਤਾ। ਜੇ ਅੱਜ ਕੋਈ ਰੁੱਸ ਰਿਹਾ ਤੇ ਉਹਦਾ ਕਾਰਨ ਰਾਜਾ ਹੀ ਦੱਸਣ। ਯਾਨੀ ਸੁਰ ਉਹਨਾਂ ਦੇ ਵੀ ਨਰਮ ਸੀ ਕਿ ਅਸੀਂ ਇੱਕੋ ਹੀ ਹਾਂ ਜੀ। ਦੂਜੀ ਗੱਲ ਇਹ ਆ ਕਿ ਆਪਾਂ ਜੇ ਵੇਖੀਏ ਗੁਰਪ੍ਰੀਤ, ਚੰਨੀ ਸਾਹਿਬ ਨੇ ਕੱਲ ਕਿਹਾ ਸੀਗਾ ਕਿ ਰਾਹੁਲ ਮੇਰੇ ਲੀਡਰ ਨੇ, ਤਾਂ ਨਰਮ ਗੋਸ਼ਾ ਤਾਂ ਹੈ। ਤੇ ਮੈਂ ਤਾਂ ਤੁਹਾਨੂੰ ਕੀ ਕਿਹਾ ਸੀਗਾ, ਦੇਖੋ ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਬਹੁਤ ਵੱਡੀ ਤੋਪ ਹਾਂ, ਪਰ ਇੱਕ ਤਜਰਬਾ, ਇੱਕ ਤੁਹਾਡਾ ਜਾਣਕਾਰੀ ਦਾ ਦਾਇਰਾ ਹੁੰਦਾ। ਮੈਂ ਤੁਹਾਨੂੰ ਕਿਹਾ ਸੀਗਾ ਕਿ ਰਾਹੁਲ ਗਾਂਧੀ ਨਹੀਂ ਝੁਕੇਗਾ
ਉਹ ਡਾਇਲੌਗ ਹੈ ਨਾ, ਪੁਸ਼ਪਾ ਝੁਕੇਗਾ ਨਹੀਂ ਸਾਲਾ, ਜੀ ਇਹ ਉਹ ਮੈਟਰ ਸੀਗਾ ਗੁਰਪ੍ਰੀਤ ਕਿ ਇਹਦੇ ਚ ਰਾਹੁਲ ਗਾਂਧੀ, ਮੈਂ ਸਟੇਟ ਵਾਈਜ਼ ਤੁਹਾਨੂੰ ਦੱਸਿਆ ਹੋਇਆ ਕਿ ਕਰਨਾਟਕ ਹੋਵੇ, ਤਮਿਲਨਾਡੂ ਹੋਵੇ, ਕੇਰਲ ਹੋਵੇ, ਹਿਮਾਚਲ ਹੋਵੇ, ਹੁਣ ਰਾਹੁਲ ਗਾਂਧੀ ਨਹੀਂ ਝੁਕ ਰਹੇ, ਨਹੀਂ ਜੀ ਝੁਕ ਰਹੇ। ਤੇ ਇਹਨਾਂ ਅੱਗੇ ਝੁਕਣ ਦਾ ਮਤਲਬ ਹੈ ਕਿ ਤੁਸੀਂ ਅਦਰ ਸਟੇਟਾਂ ਦੇ ਵਿੱਚ ਵੀ ਫਿਰ ਝੁਕਾਵਾਦੀ ਹੁੰਦੇ ਤੁਰੇ ਜਾਓਗੇ, ਹੁੰਦੇ ਤੁਰੇ ਜਾਓਗੇ। ਲਿਹਾਜ਼ਾ ਮੈਂ ਹੁਣ ਤੁਹਾਨੂੰ ਅੰਦਰ ਦੀ ਇੱਕ ਹੋਰ ਖਬਰ ਦੱਸਦਾ ਕਿ ਅੱਜ ਰਾਣਾ ਗੁਰਜੀਤ ਨੇ, ਮੈਂ ਤੁਹਾਨੂੰ ਦੱਸਿਆ ਜਿਵੇਂ ਨਰਮ ਗੋਸ਼ਾ ਆ ਰਿਹਾ, ਨਰਮ ਗੋਸ਼ਾ ਜਿਵੇਂ ਸੁਰਾਂ ਦੇ ਵਿੱਚ ਆ ਰਿਹਾ ਹੈ, ਤਾਂ ਉਹ ਤੁਹਾਨੂੰ ਦੱਸਾਂ ਕਿ ਰਾਣਾ ਗੁਰਜੀਤ ਦੇ ਨਾਲ ਜੋ ਖੇਲਾ ਹੋਇਆ ਕੱਲ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਗਲਤ ਕਰਾਰ ਦਿੱਤਾ। ਦੋਵਾਂ ਦੀ ਬੜੀ ਰਾਈਵਲਰੀ ਹੈ ਜੀ। ਤਾਂ ਜਿਸ ਵੇਲੇ ਇਹਨਾਂ ਦੋਨਾਂ ਦੀ ਖਟਪਟ ਪੂਰੀ ਚਰਮ ਤੇ, ਉਸ ਦੌਰਾਨ ਕਿਉਂਕਿ ਰਾਣਾ ਗੁਰਜੀਤ ਦਾ ਅਸਤੀਫਾ ਕਰਵਾਇਆ ਸੀ ਸੁਖਪਾਲ ਖਹਿਰਾ ਨੇ, ਜੀ ਐਲਓਪੀ ਹੁੰਦੇ ਆ, ਉਹ ਬੜਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਨਾਂ ਦੀ ਜ਼ਿੰਦਗੀ ਦਾ ਪ੍ਰਾਪਤੀ ਦਾ ਵਹੀ ਖਾਤਾ ਹੈ। ਜੀ। ਤਾਂ ਇਹ ਕਹਿੰਦੇ ਹੁੰਦੇ ਸਨ ਕਿ ਮੈਂ ਵਿਕਟ ਡੇਗੀ ਆ, ਉਸ ਵੇਲੇ ਡਾਇਲੌਗ ਹੁੰਦਾ ਸੀ ਇਹਨਾਂ ਦਾ। ਤੇ ਰਾਣਾ ਗੁਰਜੀਤ ਨਾਲ ਜੋ ਹੋਇਆ ਉਹਦੇ ਤੇ ਕੱਲ ਹਮਦਰਦੀ ਜਤਾ ਦਿੱਤੀ ਸੁਖਪਾਲ ਖਹਿਰਾ ਨੇ। ਜੀ ਅੱਜ ਰਾਣਾ ਗੁਰਜੀਤ ਨੇ ਸੁਖਪਾਲ ਖਹਿਰਾ ਦਾ ਬਕਾਇਦਾ ਜਿੱਦਾਂ ਕਹ ਲਈਏ ਕਿ ਸ਼ੁਕਰਾਨਾ ਕਰ ਦਿੱਤਾ। ਜੀ ਹੁਣ ਅਗਲੀ ਖਬਰ ਇਹ ਆ ਕਿ ਦੋਨਾਂ ਦੀ ਜੱਫੀ ਪੈ ਸਕਦੀ ਹੈ, ਅੰਦਰ ਦੀ ਖਬਰ ਦੱਸ ਰਿਹਾ ਤੁਹਾਨੂੰ। ਯਾਨੀ ਨਿਰਮਾਈ ਕਿਤੇ ਇੱਕ ਜਗ੍ਹਾ ਤੇ ਨਹੀਂ ਵੇਖਣ ਨੂੰ ਮਿਲ ਰਹੀ, ਅੰਦਰ ਖਾਤੇ ਜੱਫੀਆਂ ਪੈਣ ਦੀਆਂ ਵੀ ਖਬਰਾਂ ਆ ਰਹੀਆਂ ਨੇ ਜੀ। तो काफी इंटरेस्टिंग होती जा रही है कहानी कि पहला तो बड़ा उबाला वजा, पर मैनू ये लगता सीगा कि ये इसे तनख्वाह ते भांडे मांजणगे। क्यों? क्योंकि ये जिहड़ा मामला है ना, वो शायद राहुल गांधी ते टिकदा है। जद तक राहुल गांधी तैयार नहीं हुंदे, जद तक राजे दी पिठ ते खलोते ने जां किसी दे ABC दी पिठ ते खलोते ने, तद तक नहीं। हाँ, ये आ कि राहुल नूं कुछ थोड़ा जिहा फेर बदल लई राजी किया जा सकता है। मसलन राजा वड़िंग नूं भरोसे च लैके, चन्नी जी नूं भरोसे च लैके, ताकि एक मैसेज दिता जाए कि किसी भी धड़े दी हेठी नहीं हुई। वो फार्मूला कायम रहेगा, हमेशा उसकी संभावना रहेगी। गुरप्रीत, राजनीति है क्योंकि संगठना की राजनीति बहुत अधिक ते बहुत डूंगी हुंदी आ, यानी कह सकते हैं कि माड़ा मोटा रद्दो बदल हो सकता है जी, आप इसकी संभावना भी रखिए। पर यह तद ही संभव है जब राहुल आ जाएगा। जब तक वो सी क्या ताई तो असीं देखिया होना ना, बघेल ने क्या कि कोई गुड्डा गुड्डी का खेड थोड़ी है, प्रधान बदल दी, प्रधान राजा वड़िंग रहे। ਉਹਦਾ ਕਾਰਨ ਇਹੀ ਆ ਕਿ ਹਲੇ ਤੱਕ ਰਾਹੁਲ ਵਰਨੀਓ ਸੰਕੇਤ ਨਹੀਂ ਹੈ, ਪਰ ਜਦੋਂ ਹੁਣ ਰਾਹੁਲ ਗਾਂਧੀ ਵਕੇਸ਼ਨ ਤੋਂ ਬਾਅਦ ਆਉਣਗੇ, ਫੈਸਲਾ ਕਰਨਗੇ, ਤਾਂ ਉਹਦੇ ਚ ਹੋ ਸਕਦਾ ਐਡਜਸਟਮੈਂਟ ਹੋਵੇ। ਕਿਉਂਕਿ ਰਾਜਾ ਵੜਿੰਗ ਨੂੰ ਭਰੋਸੇ ਚ ਲੈ ਲੈਣ, ਕਿਉਂਕਿ ਰਾਜਾ ਵੜਿੰਗ ਨੂੰ ਜੇ ਬੈਕ ਕੀਤਾ ਤੇ ਰਾਜਾ ਵੜਿੰਗ ਇਸ ਗੱਲ ਦਾ ਰਿਕਾਰਡ ਵੀ ਕਰੇਗਾ ਨਾ, ਤਾਂ ਹੋ ਸਕਦਾ। ਕਿਉਂਕਿ ਧੜਾ, ਕੋਈ ਵੀ ਧੜਾ ਹੇਠੀ ਦਾ ਸ਼ਿਕਾਰ ਹੋ ਕੇ ਨਹੀਂ ਨਾ ਜਾਏਗਾ, ਤਾਂ ਦੂਜੇ ਧੜੇ ਨੂੰ ਵੀ ਬੈਲੈਂਸ ਕੀਤਾ ਜਾਏਗਾ। ਸੋ ਰੱਦੋ ਬਦਲ ਦੀ ਗੁੰਜਾਇਸ਼ ਜ਼ਰੂਰ ਰੱਖੀ ਹੈ ਆਪਾਂ, ਪਰ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਇਹ ਨਹੀਂ ਹੈ ਕਿ ਯਕਦਮ ਇਹ ਦਬਕਾ ਮਾਰਨਗੇ ਤੇ ਉਹ ਪਿੱਛੇ ਹਟ ਜਾਣਗੇ। ਉਹਦੇ ਚ ਝੁਕਣ ਦਾ ਮਤਲਬ ਹੋਏਗਾ ਕਿ ਤੁਸੀਂ ਅਦਰ ਸਟੇਟਾਂ ਵਿੱਚ ਵੀ ਇਸ ਤਰ੍ਹਾਂ ਦੇ ਮੋਰਚੇ ਖੁਲਵਾ ਪਾਓਗੇ। ਸੋ ਦੇਖਦੇ ਹਾਂ ਅੱਗੇ ਕੀ ਬਣਦਾ। ਰੌਚਕ ਹੈ ਕਾਂਗਰਸ ਦੀ ਅੰਦਰੂਨੀ ਪੋਲਿਟਿਕਸ ਵੀ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ SIR ਵਿੱਚ ਨਾਂ ਨਹੀਂ ਤਾਂ ਪਾਸਪੋਰਟ ਵੀ ਨਹੀਂ ਬਣੂਗਾ। ਇਹ ਹੁਣ ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਆ ਦੇਖੋ ਗੁਰਪ੍ਰੀਤ, ਕੋਲਕਾਤਾ ਹਾਈ ਕੋਰਟ, ਵੈਸੇ ਉਹਨੂੰ ਕਲਕੱਤਾ ਹਾਈ ਕੋਰਟ ਕਹਿੰਦੇ ਆ, ਕਲਕੱਤਾ ਦਾ ਨਾਮ ਬਦਲ ਕੇ ਕੋਲਕਾਤਾ ਰੱਖ ਦਿੱਤਾ ਗਿਆ, ਪਰ ਹਾਈ ਕੋਰਟਾਂ ਉਦਾਂ ਹੀ ਚਲੀ ਜਾਂਦੀਆਂ। ਇਲਾਹਾਬਾਦ ਹਾਈ ਕੋਰਟ, ਪ੍ਰਯਾਗਰਾਜ, ਬੰਬੇ ਹਾਈ ਕੋਰਟ, ਮੁੰਬਈ ਤੇ ਕਲਕੱਤਾ ਹਾਈ ਕੋਰਟ। ਇਹ ਤੇ ਆਪਾਂ ਚੇਨਈ ਨੂੰ ਕਦੋਂ ਦਾ ਮਦਰਾਸ ਤੋਂ ਚੇਨਈ ਕਰ ਦਿੱਤਾ, ਪਰ ਮੇਰੇ ਖਿਆਲ ਦੇ ਨਾਲ ਅੱਜ ਵੀ ਮਦਰਾਸ ਹਾਈ ਕੋਰਟ ਕਿਹਾ ਜਾਂਦਾ ਹੈ ਜੇ ਮੈਂ ਗੱਲ ਕਰਾਂ। ਤਾਂ ਕਲਕੱਤਾ ਹਾਈ ਕੋਰਟ ਨੇ ਇੱਕ ਕੇਸ ਦੇ ਵਿੱਚ ਇਹ ਸਾਫ਼ ਡਾਇਰੈਕਸ਼ਨ ਦੇ ਦਿੱਤੀਆਂ ਨੇ ਕਿ ਭਾਈ ਨਾਗਰਿਕਤਾ ਪਹਿਲਾਂ ਸਿੱਧ ਕਰੋ, SIR ਦੇ ਵਿੱਚ ਨਾਮ ਨਹੀਂ, ਪਾਸਪੋਰਟ ਨਹੀਂ। ਹੁਣ ਇਹ ਸੁਪਰੀਮ ਕੋਰਟ 'ਚ ਜਾਣ ਵਾਲਾ ਵਿਸ਼ਾ ਹੈ ਗੁਰਪ੍ਰੀਤ, ਕਿ ਪਾਸਪੋਰਟ ਕੋਈ ਨਾਗਰਿਕਤਾ ਦਾ ਦਸਤਾਵੇਜ਼ ਹੀ ਨਹੀਂ ਜੀ, ਉਹਦਾ ਤਾਂ ਨਾਗਰਿਕਤਾ ਨਾਲ ਸੰਬੰਧ ਹੀ ਨਹੀਂ, ਫਿਰ ਉਹਦੇ ਵਾਸਤੇ ਨਾਗਰਿਕਤਾ ਸਿੱਧ ਕਿਉਂ ਕਰਾਉਣੀ ਜੀ। ਤੇ ਉਹ ਤਾਂ ਇਹਨਾਂ ਨੇ
ਇਸ ਕਰਕੇ ਹੀ ਨਾਗਰਿਕਤਾ ਦਾ ਦਸਤਾਵੇਜ਼ ਮੰਨਣ ਤੋਂ ਇਨਕਾਰ ਕੀਤਾ ਕਿ ਉਹ ਤੇ ਨਾਨ ਇੰਡੀਅਨ ਨੂੰ ਵੀ ਦਿੱਤਾ ਜਾ ਸਕਦਾ ਖਾਸ ਪਰਿਸਥਿਤੀਆਂ 'ਚ। ਜੀ ਤਾਂ ਮਤਲਬ ਅਜੀਬੋ-ਗਰੀਬ ਜੀ ਚੀਜ਼ ਹੋਈ ਪਈ ਹੈ ਨਾ ਗੁਰਪ੍ਰੀਤ। ਪਰ ਇਹ ਮੈਂ ਪੰਜਾਬੀਆਂ ਨੂੰ ਆਗਾਹ ਜ਼ਰੂਰ ਕਰਨਾ ਚਾਹਾਂਗਾ ਕਿ ਆਪਣੀ ਵੋਟ ਦੇ ਰਾਖੇ ਆਪ ਜ਼ਰੂਰ ਬਣ ਕੇ ਰਹੋ। ਖੱਜਲ ਖੁਆਰੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਜੇ ਅਵੇਸਲੇ ਰਹਿ ਗਏ। ਕਿਉਂ? ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਕਿ ਭਾਜਪਾ ਦਾ ਅਗਲਾ ਨਿਸ਼ਾਨਾ ਹੈ ਨਾਗਰਿਕਤਾ। ਜੀ ਨਾਗਰਿਕਤਾ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ। ਜੀ ਬਿਲਕੁਲ। ਉਹਦੇ ਵਿੱਚ ਕਾਰਕੁਨ, ਉਹਦੇ ਵਿੱਚ ਪੱਤਰਕਾਰ, ਉਹਦੇ ਵਿੱਚ ਚਿੰਤਕ, ਆਲੋਚਕ, ਵਿਰੋਧੀ ਧਿਰ ਦੇ ਆਗੂ, ਜਿਹਦੇ ਤੇ ਕੋਈ ਮਾੜੀ ਜੀ ਵੀ ਕਾਣ ਕੰਜ ਜਾਪੀ, ਉਹਦੀ ਨਾਗਰਿਕਤਾ ਨੂੰ ਜਦੋਂ ਖਤਰਾ ਹੋ ਗਿਆ ਤਾਂ ਸਮਝ ਲਓ ਬੰਦਾ ਗਿਆ। ਸੋ ਇਸ ਕਰਕੇ ਮੈਂ ਕਹਿ ਰਿਹਾ ਵਾਰ-ਵਾਰ ਪੰਜਾਬੀਆਂ ਨੂੰ ਪਿਛਲੇ 1 ਮਹੀਨੇ ਤੋਂ ਕਿ ਅਵੇਸਲੇ ਨਾ ਹੋਇਓ। ਇਧਰ ਤੁਸੀਂ ਮਾਨ ਸਾਹਿਬ ਨੂੰ ਵੀ ਦੇਖਿਆ ਹੋਣਾ ਕਿੰਨਾ ਇਹਨਾਂ ਨੇ ਓਪੋਜ਼ ਕੀਤਾ SIR ਨੂੰ। ਯਾਦ ਹੋਣਾ ਤੁਹਾਨੂੰ, ਸੌਰਵ ਭਾਰਦਵਾਜ ਤੋਂ ਲੈ ਕੇ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਅਮਨ ਅਰੋੜਾ, ਭਗਵੰਤ ਮਾਨ, ਕਿੰਨਿਆਂ ਨੇ, ਹਰਪਾਲ ਚੀਮਾ। ਅੱਜ ਇਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਕੇਂਦਰ ਮੂਹਰੇ। ਕਹਿੰਦੇ ਜੀ ਜੇ SIR 'ਚ ਨਾ ਆਇਆ ਤੁਹਾਨੂੰ ਕਿਸੇ ਯੋਜਨਾ ਦਾ ਲਾਭ ਨਹੀਂ ਮਿਲਣਾ। 9 ਸਕੀਮਾਂ ਦੱਸਤੀਆਂ ਇਹਨਾਂ ਨੇ ਜੀ। ਤਾਂ ਆਪਣੇ ਆਪ ਦੇ ਵਿੱਚ ਇਹ ਬੜੀਆਂ ਵੱਡੀਆਂ ਗੱਲਾਂ ਨੇ। ਯਾਨੀ ਤੁਹਾਨੂੰ ਆਪਣੀ ਨਾਗਰਿਕਤਾ ਸਿੱਧ ਕਰਨੀ ਹੀ ਪਵੇਗੀ। ਕਾਗਜ਼ ਦਿਖਾ, ਇਹ ਉਹੀ ਮੁਹਿੰਮ ਹੈ। ਅੱਜ ਤੁਸੀਂ ਓਵੈਸੀ ਦਾ ਸ਼ਾਇਦ ਬਿਆਨ ਸੁਣਿਆ ਹੋਵੇਗਾ, ਉਸਨੇ ਕਿਹਾ ਕਿ ਅਮਿਤ ਸ਼ਾਹ ਕੱਚੀਆਂ ਗੋਲੀਆਂ ਖੇਡਦਾ ਹੀ ਨਹੀਂ। ਇਹਨਾਂ ਨੇ ਅੱਜ ਨਹੀਂ ਤਾਂ ਕੱਲ NRC ਲੈ ਕੇ ਆਉਣੀ ਹੈ, ਇਹਨਾਂ ਨੇ ਲੈ ਕੇ ਆਉਣੀ ਹੈ। ਸੋ ਇਸ ਕਰਕੇ ਆਪਦੇ ਦਸਤਾਵੇਜ਼, ਮੈਂ ਤੁਹਾਨੂੰ ਵਾਰ-ਵਾਰ ਕਹਿਣਾ, ਆਪਦੇ ਦਸਤਾਵੇਜ਼ ਸਹੀ ਸਮੇਂ ਤੇ ਸਹੀ ਢੰਗ ਨਾਲ ਜਮ੍ਹਾਂ ਕਰਾਓ। ਅਦਰਵਾਈਜ਼ ਖੱਜਲ ਖੁਆਰੀ ਬਾਹਾਂ ਉਲਾਰ ਕੇ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਜੀ ਬਿਲਕੁਲ, ਇਹ ਤਾਂ ਹੈ ਹੀ। ਕਿਉਂਕਿ ਹਰ ਤਰੀਕੇ ਦੇ ਹੱਥਕੰਡੇ ਵਰਤੇ ਜਾਂਦੇ ਨੇ। ਜਿੱਥੇ ਵੀ ਉਹਨਾਂ ਨੂੰ ਜਿੱਦਾਂ ਦਾ ਹਿਸਾਬ ਕਿਤਾਬ ਲੱਗਦਾ ਉਵੇਂ ਵਰਤ ਲਿਆ ਜਾਂਦਾ ਹੈ। ਤੁਸੀਂ ਵੈਸਟ ਬੰਗਾਲ ਦੀ ਉਦਾਹਰਨ ਦੇਖ ਸਕਦੇ ਹੋ ਕਿ ਉੱਥੇ ਕਿਸ ਤਰੀਕੇ ਦੇ ਨਾਲ ਅਧਿਕਾਰੀ ਡਿਪਲੋਏ ਕੀਤੇ ਜਾਂਦੇ ਨੇ ਤੇ ਧੜਾ ਧੜ ਵੋਟਾਂ ਦੀ ਛਾਂਟੀ ਕਰਕੇ ਉਹਨਾਂ ਨੂੰ ਕੱਟਿਆ ਜਾਂਦਾ ਹੈ। ਕਿ ਉਸ ਦੇ ਵਿੱਚ ਚਲੋ ਸਹੀ ਵੀ ਹੋਣਗੀਆਂ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਕੱਟੀਆਂ ਜਾਣੀਆਂ ਸੁਧਾਈ ਦੇ ਨਾਮ ਤੇ ਬਾਅਦ ਚ ਉਹਨਾਂ ਦੀ ਕੋਈ ਪੁੱਛਗਿੱਛ ਵੀ ਨਹੀਂ ਹੋਣੀ। ਜਿੰਦਾ ਸਾਹਮਣੇ ਖੜੇ ਬੰਦਿਆਂ ਦੀ, ਉਹ ਵੀ ਇੱਕ ਵਿਲੱਖਣ ਗੱਲ ਹੋ ਜਾਂਦੀ ਹੈ। ਖੈਰ ਅੱਗੇ ਵਧੀਏ ਤਾਂ ਵਿਧਾਇਕਾਂ ਦੇ ਪੁੱਤਰਾਂ ਨੂੰ ਪਿਆ ਜੀ ਕਾਨੂੰਨੀ ਘੇਰਾ। ਹਾਂਜੀ ਦੇਖੋ, ਇਹ ਮਾਮਲਾ ਹੈ ਜਿਹੜੀ FNCC ਇੱਕ ਨਾ ਕਮੇਟੀ ਹੈ ਜੀ, ਖਾਸ ਤੌਰ ਤੇ ਲੁਧਿਆਣਾ ਨਿਗਮ, ਕਿਉਂਕਿ ਲੁਧਿਆਣਾ ਨਿਗਮ ਇਦਾਂ ਦਾ ਨਿਗਮ ਆ ਗੁਰਪ੍ਰੀਤ ਜਿਹੜਾ ਪੰਜਾਬ ਦੇ ਅਮੀਰ ਨਿਗਮਾਂ ਦੇ ਵਿੱਚੋਂ ਇੱਕ ਆ। ਫਾਈਨੈਂਸ ਮਤਲਬ ਬਜਟ ਨਾਲ ਜੁੜੀਆਂ ਚੀਜ਼ਾਂ ਵਗੈਰਾ ਵਗੈਰਾ, ਤਾਂ ਉਹਦੀ ਫੁੱਲ ਫਾਰਮ ਹੈ ਫਾਈਨੈਂਸ ਐਂਡ, ਜੇ ਤੁਸੀਂ ਵੇਖੋਗੇ ਤਾਂ ਉਹਦੇ ਵਿੱਚ ਆ ਜਾਂਦਾ ਕੌਨਟਰੈਕਟ ਕਮੇਟੀ। ਯਾਨੀ ਕੌਨਟਰੈਕਟ, ਠੇਕੇਦਾਰੀ ਜਾਂ ਟੈਂਡਰ, ਉਹ ਸਾਰੀ ਪ੍ਰਕਿਰਿਆ। ਇਸ ਮਹੱਤਵਪੂਰਨ ਕਮੇਟੀ ਦੇ ਵਿੱਚ ਹੋਇਆ ਕੀ ਆ ਕਿ ਇਹਨਾਂ ਨੇ 2 ਵਿਧਾਇਕਾਂ ਦੇ ਸਪੁੱਤਰ ਵਾੜ ਦਿੱਤੇ। 2 ਵਿਧਾਇਕ ਕਿਹੜੇ ਸਨ? ਕੁਲਵੰਤ ਸਿੱਧੂ, ਤੁਹਾਨੂੰ ਯਾਦ ਹੈ ਜਗਾਦਰੀ ਵਾਲੇ ਦੇ ਪੋਤਰੇ ਨਾਲ ਜਿਹੜਾ ਰੌਲਾ ਪਿਆ ਸੀ ਜ਼ਮੀਨ ਦਾ, ਯਾਦ ਆ ਗਿਆ ਹੋਣਾ ਹੁਣ ਤੁਹਾਨੂੰ। ਜੀ ਜੀ। ਤੇ ਇੱਕ ਤੇ ਉਹ ਸਨ ਕੁਲਵੰਤ ਸਿੱਧੂ ਦੇ ਸਪੁੱਤਰ ਯੁਵਰਾਜ, ਤੇ ਦੂਜੇ ਪਾਸੇ ਮਦਨ ਲਾਲ ਬੱਗਾ ਦੇ ਸਪੁੱਤਰ ਅਮਨ ਬੱਗਾ। ਇਹਨਾਂ ਨੂੰ ਜਦੋਂ ਕਮੇਟੀ ਚ ਵਾੜ ਦਿੱਤਾ, ਹੁਣ ਕਮੇਟੀ ਕਿਹੜੀ ਹੈ ਮੈਂ ਤੁਹਾਨੂੰ ਦੱਸ ਦਿੱਤਾ, ਤੇ ਫਿਰ ਤੁਸੀਂ ਦੇਖ ਲਓ ਕਿ ਬਈ ਇਹਦੇ ਵਿੱਚ ਮੇਅਰ ਹੋ ਗਈ 1 ਮੈਂਬਰ, ਨਗਰ ਨਿਗਮ ਕਮਿਸ਼ਨਰ 2, ਸੀਨੀਅਰ ਡਿਪਟੀ ਮੇਅਰ 3, ਰਕੇਸ਼ ਪ੍ਰਾਸ਼ਰ, ਇਹ ਵੀ ਵਿਧਾਇਕ ਦਾ ਭਰਾ ਹੈ। ਇੰਟਰਸਟਿੰਗ ਗੱਲ ਦੇਖੋ, ਪੱਪੀ ਪ੍ਰਾਸ਼ਰ ਦੇ ਭਰਾ, ਪੱਪੀ ਪ੍ਰਾਸ਼ਰ ਦਾ ਭਰਾ। ਫਿਰ ਡਿਪਟੀ ਮੇਅਰ ਪ੍ਰਿੰਸ ਜੌਰ, ਇਹ ਵੀ ਆਮ ਆਦਮੀ ਪਾਰਟੀ ਨਾਲ ਹੀ ਜੁੜੇ। ਫਿਰ ਆ ਗਏ ਅਮਨ ਬੱਗਾ ਤੇ ਯੁਵਰਾਜ। ਯਾਨੀ ਆਪੋਜੀਸ਼ਨ ਦਾ ਕੋਈ ਬੰਦਾ ਨਹੀਂ ਹੈ। ਹੁਣ ਇਹਨੂੰ ਚੈਲੰਜ ਕੀਤਾ ਕਾਂਗਰਸ ਦੇ ਇੱਕ ਕਾਉਂਸਲਰ ਨੇ, ਇਸ ਸਾਰੀ ਵਿਧੀ ਕਿ ਤੁਸੀਂ ਡਾਇਰੈਕਟਲੀ ਇਸ ਤਰ੍ਹਾਂ ਇਹਨਾਂ ਦੀ ਐਂਟਰੀ ਨਹੀਂ ਕਰ ਸਕਦੇ। ਉਹਦਾ ਉਹਨਾਂ ਨੇ ਕਾਰਨ ਦੱਸਿਆ ਹੈ ਕਿ ਦੇਖੋ ਗੱਲ ਇਹ ਆ ਕਿ ਬਈ ਇਹ ਤੇ ਆਪਣੇ ਆਪ ਹੀ ਮੈਂਬਰ ਬਣ ਗਿਆ। ਕਿਉਂ? ਕਿਉਂਕਿ ਇਸ ਤਰ੍ਹਾਂ ਕਿਸੇ ਨੂੰ ਸਿਲੈਕਟ ਕਰਕੇ, ਇਹ ਅਧਿਕਾਰ ਖੇਤਰ ਹੀ ਨਹੀਂ ਮੇਅਰ ਦਾ,
ਕਿ ਤੁਸੀਂ ਮੈਂਬਰ ਬਣਾ ਦਿਓ। ਉਹਨਾਂ ਦੇ ਜੀ ਅਨੁਸਾਰ ਮਿਊਨਿਸਪਲ ਐਕਟ ਦੇ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਦੇ ਅਨੁਸਾਰ ਮਿਊਨਿਸਪਲ ਐਕਟ ਦੇ ਵਿੱਚ ਮੇਅਰ ਨੂੰ ਇਹੋ ਜਿਹੀ ਕੋਈ ਸ਼ਕਤੀ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਸੰਬੰਧੀ ਕੋਈ ਮਤਾ ਲਿਆਂਦਾ ਜਾ ਸਕਦਾ, ਪਾਸ ਕਰਵਾਇਆ ਜਾ ਸਕਦਾ ਹੈ। ਇਹ ਤੇ ਇਦਾਂ ਹੀ ਆ ਕਿ ਭਾਈ ਤੁਸੀਂ ਇਹਦੇ ਵਿੱਚ ਚੋਣ ਕਰਵਾਉਣੀ ਹੁੰਦੀ ਆ। ਜਿਹੜੇ ਜੀ ਹਾਊਸ ਮੈਂਬਰ ਆ ਉਹਨਾਂ ਦੇ ਹੱਥੋਂ ਚੋਣ ਹੋਣੀ ਚਾਹੀਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹਦੇ 'ਚ ਤੇ ਗੁਰਪ੍ਰੀਤ ਬਿਲਕੁਲ ਬਹੁਤ ਇੱਕ ਵਿਧੀ ਵਿਧਾਨ ਵਾਲਾ ਸੰਕਟ ਖੜਾ ਹੋ ਗਿਆ। ਔਰ ਤੁਸੀਂ ਜੀ ਦੇਖੋ ਜਿਹੜੇ ਲੋਕ ਇਹ ਕਹਿੰਦੇ ਸਨ ਸਾਰਾ ਕੁਝ ਇਹਨਾਂ ਦੇ ਘਰੇ, ਸਾਗਾ ਭਤੀਜਾ ਫਲਾਣਾ ਦੂਜਾ ਤੀਜਾ, ਇਹਨਾਂ ਦੇ ਘਰੇ ਟੈਲੈਂਟ ਆ ਗਿਆ ਸਾਰਾ। ਬਈ ਅੱਜ ਹੁਣ ਪੁੱਛੇ ਵੀ ਸਾਰਾ ਕੁਝ ਵਿਧਾਇਕਾਂ ਦੇ ਕੋਲ ਹੀ ਆ ਗਿਆ, ਇਹਨਾਂ ਦੇ ਮੁੰਡਿਆਂ 'ਚ ਹੀ ਭਰਿਆ, ਕੋਈ ਦੂਜਾ ਬੰਦਾ ਦੂਜਾ ਕਾਉਂਸਲਰ ਨਹੀਂ ਬਣ ਸਕਦਾ। ਅਸਲ 'ਚ ਇਸ ਕਮੇਟੀ ਦੇ ਵਿੱਚ ਤਾਂ ਹੀ ਤੁੰਨ ਕੇ ਆਪਦੇ ਬੰਦੇ ਬਿਠਾਏ ਜਾ ਰਹੇ ਆ ਕਿਉਂਕਿ ਇਹ ਸਾਰਾ ਕਮੇਟੀ ਦਾ ਜਿਹੜਾ ਮਾਜ਼ਰਾ ਤੇ ਅਧਿਕਾਰ ਖੇਤਰ ਆ ਜੁੜਿਆ ਹੀ ਪੈਸੇ ਨਾਲ ਆ, ਟੈਂਡਰਾਂ ਨਾਲ ਆ, ਠੇਕਿਆਂ ਨਾਲ ਆ, ਬਜਟ ਨਾਲ ਜੀ ਆ। ਇਹ ਉਹ ਗਾਣਾ ਹੀ ਪੈਸੇ ਨੂੰ ਟੁੱਟ ਟੁੱਟ ਪੈਂਦੇ ਸਾਰੇ ਹੀ ਅੰਗਰੇਜ਼ ਵਾਲੀ, ਬੱਚਿਆਂ ਦੇ ਮਰਨ ਨਾ ਮਾਪੇ ਰੁਲਦੇ ਆ ਗਲੀ ਗਲੀ। ਇਹ ਪੈਸਿਆਂ ਨੂੰ ਟੁੱਟ ਟੁੱਟ ਕੇ ਪੈਣ ਵਾਲੀ ਗੱਲ ਹੈ ਸਾਹਿਬ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਇੰਸਪੈਕਟਰ ਨਾਗਰਾ ਜਿਹੜੇ ਕਿ ਪਹਿਲਾਂ ਤਾਂ ਟਾਂਡੇ ਦੇ ਵਿੱਚ ਨਿਯੁਕਤ ਸੀ ਪਰ ਹੁਣ ਇਹਨਾਂ ਨੂੰ ਪੁਲਿਸ ਲਾਈਨ ਹਾਜ਼ਰ ਕੀਤਾ ਗਿਆ ਸ਼ਾਇਦ, ਤੇ ਇਹਨਾਂ ਨੇ ਮੰਨਿਆ ਕਿ ਮੇਰੀ ਗੱਲ ਹੋਈ ਹੈ ਤੇ ਕੀ ਇਹ ਵੀ ਮੰਨੇ ਨੇ ਵੀ $4 ਲੱਖ ਅਮਰੀਕੀ $4 ਲੱਖ ਕਿੱਧਰ ਗਏ, ਕਿਵੇਂ ਲਏ, ਕੀ ਚੱਕਰ ਸੀ? ਨਹੀਂ ਦੇਖੋ, ਜਿਹੜੀ ਗੱਲ ਨਾਗਰਾ ਨੇ ਆਖੀ ਆ, ਨਾਗਰਾ ਨੇ ਕਿਹਾ ਕਿ ਜਿਹੜਾ ਕਤਲ ਹੋਇਆ ਸੀ ਮਿਆਣੀ ਜੀ ਯਾਨੀ ਟਾਂਡਾ ਦੇ ਲਾਗੇ ਬਲਵਿੰਦਰ ਸਿੰਘ ਮਿਆਣੀ ਦਾ, ਉਸ ਕਤਲ ਨੂੰ ਟਰੇਸ ਕਰਦਿਆਂ ਇਹ ਕਹਾਣੀ ਖੁੱਲੀ ਸੀਗੀ ਕਿ ਕੁੜਮਾਚਾਰੀ ਦੇ ਵਿੱਚੋਂ ਹੀ ਇਹ ਸੁਪਾਰੀ ਦਿੱਤੀ ਗਈ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਹੋਈ ਪੁੱਛਗਿੱਛ ਜਿਵੇਂ ਫੋਨ ਤੇ। ਤਾਂ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਨੂੰ ਤਾਂ ਹੁਣ ਪਤਾ ਲੱਗਿਆ, ਏਜੰਸੀ ਨੇ ਕਿੰਨਾ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ ਕਿਉਂਕਿ ਹੁਣ FBI ਦੀ ਜਾਂਚ ਇਹ ਕਹਿ ਰਹੀ ਆ ਕਿ ਜਦੋਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ, 2 ਬੰਦਿਆਂ ਨੂੰ ਫੜਿਆ ਜਾਂਦਾ ਮਈ ਦੇ ਵਿੱਚ ਇਸੇ ਕੇਸ ਸੰਬੰਧੀ ਜਿਹੜਾ ਕਿ ਇਸ ਸਾਲ ਦੀ ਸ਼ੁਰੂਆਤ 'ਚ ਵਾਪਰਿਆ ਕਤਲ, ਜੀ ਉਹ ਤੋਂ ਅਗਲੇ ਦਿਨ ਇਹ ਗੱਲਬਾਤ ਹੁੰਦੀ ਹੈ। ਤਾਂ ਏਜੰਸੀ ਦਾ ਤਾਂ ਇਹੋ ਕਹਿਣਾ ਹੈ ਨਾ ਕਿ ਜੱਗੂ ਭਗਵਾਨਪੁਰੀਏ ਦੇ ਕਿਸੇ ਬੰਦੇ ਨੇ ਉਧਰੋਂ ਆਪਣੇ ਕੰਟੈਕਟ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਫਿਰ ਨਾਗਰਾ ਇਨਵੋਲਵ ਹੁੰਦਾ ਹੈ ਕਿ ਭਾਈ ਜੇ ਤੁਸੀਂ ਜਾਨ ਛਡਾਉਣੀ ਆ ਤੇ ਤੁਸੀਂ ਇੰਨੀ ਫਿਰੌਤੀ ਦੇ ਦਿਓ, ਰਕਮ ਦੇ ਦਿਓ, ਯਾਨੀ ਕਹਿਣ ਦਾ ਮਤਲਬ ਹੈ ABC ਨੂੰ ਜੋ ਮਰਜ਼ੀ ਕਹਿ ਲਓ ਤੇ ਨਹੀਂ ਤਾਂ ਕਤਲ ਕੇਸ 'ਚ ਨਾਮਜ਼ਦ ਕਰ ਦਿਆਂਗੇ। ਜਦ ਕਿ ਨਾਗਰਾ ਦਾ ਕਹਿਣਾ ਹੈ ਕਿ ਕੇਸ ਦੇ ਮੁਤਲਕ ਤੇ ਗੱਲਬਾਤ ਹੋਈ ਆ, ਐਸਾ ਕੋਈ ਨਹੀਂ ਹੋਇਆ, ਲੈਣਾ ਦੇਣਾ ਕੋਈ ਨਹੀਂ ਹੋਇਆ ਤੇ ਜੇ ਕੋਈ ਸਾਬਤ ਕਰ ਦੇਵੇ ਮੈਂ ਆਪਦੀ ਨੌਕਰੀ ਛੱਡ ਕੇ ਪਾਸੇ ਹੋ ਜੂ। ਹਾਲਾਂਕਿ ਉਸਨੇ ਇਹਦੇ ਵਿੱਚ ਜਿਹੜਾ ਮੁੱਖ ਸਾਜ਼ਿਸ਼ ਕਰਤਾ ਸੀ ਗੈਂਗਸਟਰ ਰੰਡਿਆਲਾ, ਗੁਰਲਾਲ ਰੰਡਿਆਲਾ, ਉਹਦੇ ਨਾਲ ਗੱਲਬਾਤ ਹੋਣ ਦੀ ਗੱਲ ਜ਼ਰੂਰ ਕਬੂਲ ਕੀਤੀ ਆ ਕਿ ਮੇਰੀ ਗੱਲ ਉਹਦੇ ਨਾਲ ਹੋਈ ਆ, ਉਹਦਾ ਫੋਨ ਆਇਆ, ਮੈਂ ਅਫਸਰਾਂ ਨੂੰ ਵੀ ਦੱਸ ਦਿੱਤਾ ਸੀ ਕਿਉਂਕਿ ਉਹ ਕਹਿੰਦਾ ਸੀ ਮੈਂ ਸ਼ੂਟਰ ਜਿਹੜੇ ਆ ਉਹ ਤੁਹਾਨੂੰ ਫੜਾ ਦੇਣਾ ਜੀ। ਫਿਰ ਉਹ ਟਾਲ ਮਟੋਲ ਕਰਨ ਲੱਗਾ, ਉਸ ਤੋਂ ਬਾਅਦ ਗੱਲ ਨਹੀਂ ਨੇਪਰੇ ਚੜੀ। ਪਰ ਇੱਕ ਇੰਟਰਸਟਿੰਗ ਚੀਜ਼ ਵਿੱਚੋਂ ਇਹ ਨਿਕਲ ਆ ਰਹੀ ਆ ਗੁਰਪ੍ਰੀਤ ਕਿ ਜਿਹੜੀ ਫੈਮਿਲੀ ਇੱਧਰ ਬੈਠੀ ਆ ਅਮਰੀਕਾ 'ਚ, ਜਿਨ੍ਹਾਂ ਦਾ ਝਗੜਾ ਸੀ ਇਸ ਮਿਆਣੀ ਫੈਮਿਲੀ ਦੇ ਨਾਲ, ਕਹਿ ਲਓ ਸੱਤ ਕਰਤਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਜਿਨ੍ਹਾਂ ਦਾ ਮਰਡਰ ਹੋ ਗਿਆ, ਕਿ ਇਹਨਾਂ ਦਾ ਕੋਈ ਡਾਈਵੋਰਸ ਨਾਲ, ਆਪਾਂ ਕੋਈ ਨਿੱਜੀ ਜ਼ਿੰਦਗੀ 'ਚ ਕਿਸੇ ਤੇ ਬਹੁਤਾ ਨਹੀਂ ਝਾਕਦੇ, ਕੋਈ ਡਾਈਵੋਰਸ ਦਾ ਡਿਸਪਿਊਟ ਸੀਗਾ ਕੁੜਮਾਚਾਰੀ 'ਚ। ਤਾਂ ਇਹ ਕਹਿੰਦੇ ਨੇ ਕਿ ਇਹ ਵੀ ਪੁਲਿਸ ਅਧਿਕਾਰੀ ਆ ਇੱਥੇ ਆ ਕੇ ਜਿਹੜਾ ਬੈਠਾ ਜੀ, ਇਹ ਵੀ ਕੁੰਡੀ ਨਿਕਲ ਰਹੀ ਆ। ਸੋ ਇਹ ਇੰਟਰਸਟਿੰਗ ਹੈ। ਕੱਲ ਹੁਣ ਦੇਖੋ, ਇੱਕ ਵਾਰੀ ਤਾਂ ਪੰਜਾਬ ਪੁਲਿਸ ਦੇ ਅਫਸਰਾਂ ਨੇ ਨਾਗਰਾ ਨੂੰ ਲਾਂਭੇ ਕਰ ਦਿੱਤਾ ਹੈ, ਜਾਂਚ ਪੜਤਾਲ ਉਹਦੀ ਖੋਲੀ ਗਈ ਆ, ਫਿਰ ਪਤਾ ਲੱਗੂਗਾ ਕਹਾਣੀ ਕਿੱਧਰ ਨੂੰ ਤੁਰਦੀ ਆ। ਪਰ ਪੁਲਿਸ ਦੀ ਬਦਨਾਮੀ ਰੁਕ ਨਹੀਂ ਰਹੀ। ਅੱਜ ਤੁਸੀਂ ਵੇਖੋ ਨਾ, ਸਬ ਇੰਸਪੈਕਟਰ ਦੇ ਕੋਲੋਂ ਹੈਰੋਇਨ ਫੜੀ ਗਈ, ਕਮਾਲ ਹੋ ਗਈ। ਇਧਰ ਇੱਕ ਮੁੰਸ਼ੀ ਕੋਲੋਂ ਫੜੀ ਗਈ, ਘੁਬਾਏ ਚੌਂਕੀ ਦਾ ਮੁੰਸ਼ੀ, ਖਾਲੜਾ ਥਾਣੇ ਦਾ। ਖਾਲੜਾ ਸ਼ਬਦ ਤਾਂ ਇਹਨਾਂ ਦੀਆਂ ਜੜ੍ਹਾਂ 'ਚ ਹੀ ਬਹਿ ਰਿਹਾ ਹੈ ਨਾ। ਖਾਲੜਾ ਦਾ ਜਿਹੜਾ ਐਡੀਸ਼ਨਲ SHO ਆ ਉਹ ਫੜਿਆ ਗਿਆ ਅੱਜ 300 ਗ੍ਰਾਮ ਹੈਰੋਇਨ ਦੇ ਨਾਲ। ਤਾਂ ਮਤਲਬ ਕਿ ਇਹਨਾਂ ਦੀ ਬਦਨਾਮੀ ਰੁਕ ਨਹੀਂ ਰਹੀ ਗੁਰਪ੍ਰੀਤ। FBI ਦੀ ਜਾਂਚ ਦੇ ਵਿੱਚ ਨਾਗਰਾ ਦਾ ਨਾਂ ਆਉਣਾ ਜਿਹੜਾ ਹੈ ਨਾ, ਉਹ ਇਸ ਕਰਕੇ ਵੀ ਲੋਕਾਂ ਦੀ ਜ਼ੁਬਾਨ ਤੇ ਹੈ ਕਿਉਂਕਿ ਪਹਿਲਾਂ ਲੋਕਾਂ ਨੂੰ ਸ਼ੱਕ ਹੈ ਕਿ ਕੁਝ ਬਲੈਕ ਸ਼ੀਪਸ ਜਿਹੜੀਆਂ ਨੇ ਉਹ ਰਲੀਆਂ ਹੋਈਆਂ ਨੇ ਗੈਂਗਸਟਰਾਂ ਦੇ ਨਾਲ। ਜੀ,
ਤੇ ਇਸ ਤੋਂ ਅੱਗੇ ਚੱਲੀਏ ਤਾਂ ਕਹਿੰਦੇ ਆਖਰ ਪਤਾ ਲੱਗ ਗਿਆ ਵੀ ਕਿਹੜੇ ਵਿਧਾਇਕ ਦੇ ਗਨਮੈਨ ਸੀ ਜਿਹੜੇ ਬਦਤਮੀਜ਼ੀ ਕਰਦੇ ਪਾਏ ਗਏ ਸੀ। हाँ जी, देखो परिवार सामने आया तो उसने आप ही दस दिता कि बलजिंदर कौर विधायिका दे गनमैन सी। ਲਓ ਤੇ ਜੀ। ਇਹ ਬੜੀ ਵੱਡੀ ਗੱਲ ਹੋ ਜਾਂਦੀ ਆ ਕਿ ਇਹਨਾਂ ਨੇ ਜੋ ਕੀਤਾ ਕਿ ਉਹਨਾਂ ਦੀ ਰਪਟ ਇਹਨਾਂ ਨੇ ਪਾ ਦਿੱਤੀ। ਦੇਖੋ ਕਿਸੇ ਵਿਧਾਇਕਾ ਜਾਂ ਵਿਧਾਇਕ ਦਾ ਤਾਂ ਆਪਾਂ ਨਹੀਂ ਨਾ ਕਹਿ ਸਕਦੇ, ਕੋਈ ਆਫ ਜੀ ਡਿਊਟੀ ਬਿਲਕੁਲ। ਕਿਤੇ ਤੁਰਿਆ ਫਿਰਦਾ ਹੈ ਤਾਂ ਉਹ ਕਿੱਧਰ ਜਾ ਰਿਹਾ ਕਿੱਧਰ ਆ ਰਿਹਾ ਉਹਦੇ ਲਈ ਕੋਈ ਨੇਤਾ ਤੇ ਜ਼ਿੰਮੇਵਾਰ ਨਹੀਂ ਹੈ ਨਾ, ਆਪਾਂ ਫਿਰਾਕ ਦਿਲੀ ਨਾਲ ਸੋਚੀਏ। ਪਰ ਇਹ ਹੈ ਕਿ ਜੇ ਮਾਮਲਾ ਸਾਹਮਣੇ ਆ ਗਿਆ, ਤੁਹਾਡੇ ਧਿਆਨ ਦੇ ਵਿੱਚ ਆ ਗਿਆ, ਸੁਰਖੀਆਂ 'ਚ ਆ ਗਿਆ, ਹਾਲਾਂਕਿ ਮੇਰੀ ਗੱਲ ਨਹੀਂ ਹੋਈ ਇਹਨਾਂ ਦੀ ਟੀਮ ਦੇ ਨਾਲ ਜਾਂ ਇਹਨਾਂ ਦੇ ਨਾਲ ਤਾਂ ਕਿ ਇਹਨਾਂ ਤੋਂ ਆਪਾਂ ਪੁਸ਼ਟੀ ਕਰਵਾ ਸਕਦੇ, ਪਰ ਜੇਕਰ ਧਿਆਨ 'ਚ ਆ ਗਿਆ ਤਾਂ ਉਹਨਾਂ ਦੀ ਰਪਟ ਪਾਉਣੀ ਚਾਹੀਦੀ ਹੈ, ਕਾਰਵਾਈ ਲਈ ਲਿਖਣਾ ਚਾਹੀਦਾ। ਇਹ ਤਾਂ ਜੀ ਤੁਹਾਨੂੰ ਫਸਾ ਦੇਣਗੇ ਕੱਲ ਨੂੰ। ਜਿਹੜੇ ਇਸ ਤਰ੍ਹਾਂ ਦੇ ਲਫੰਡਰ ਹੋਏ ਫਿਰਦੇ ਨੇ ਉਹ ਤਾਂ ਕੁਝ ਵੀ ਕਰ ਸਕਦੇ ਆ। ਕੱਲ ਨੂੰ ਤੁਸੀਂ ਵੀ ਤੇ ਧੀਆਂ ਧਿਆਣੀਆਂ ਵਾਲੇ, ਤੁਸੀਂ ਵੀ ਤੇ ਬਹੂਆਂ ਬੇਟੀਆਂ ਵਾਲੇ ਹੋ, ਲੋਕ ਸਾਰਿਆਂ ਦੀਆਂ ਨੇ ਆਪਣੀਆਂ ਇੱਜ਼ਤਾਂ ਭਾਈ। ਬਿਲਕੁਲ ਜਿਹੜੇ ਇਦਾਂ ਗਲੀਆਂ ਕੱਚਦੇ ਫਿਰਦੇ ਆ ਗੁਰਪ੍ਰੀਤ, ਉਹਨਾਂ ਨੂੰ ਕਿਉਂਕਿ ਗਨਮੈਨ ਤੇ ਬੈਡਰੂਮ ਤੱਕ ਵੀ ਜਾਂਦਾ ਤੁਹਾਡਾ। ਜੀ ਤੁਮ ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਮਾਮਲਾ ਇਹਨਾਂ ਦੇ ਪ੍ਰਕਾਸ਼ ਦੇ ਵਿੱਚ ਧਿਆਨ ਚ ਆਇਆ ਤੇ ਫੌਰੀ ਤੌਰ ਤੇ ਇਹਨਾਂ ਤੇ ਕਾਰਵਾਈ ਲਈ ਲਿਖਣਾ ਚਾਹੀਦਾ ਵਿਧਾਇਕਾ ਜੀ। ਬਿਲਕੁਲ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।